चाचू अस्सलाम वालेकुम। ਮਾਸ਼ਾਅੱਲਾ चाचू क्या हाल जी, सुनाओ ठीक हो? ਹਾਂ ਠੀਕ ਹੈ ਜੀ सुनाओ सेहत कैसी है? ਉਹ ਤਾਂ ਹੁਣ ਡਿਆਉਣੀ ਹੁੰਦੀ ਹੈ ਭਾਈ डाउन हो गई है ਹਾਂਜੀ माशाल्लाह। किन्नी का अपनी उम्र हो गई है? ਉਮਰ ਤੁਸੀਂ ਹਿਸਾਬ ਲਾ ਲਓ ਅੱਗੇ ਸਨ 71 ਚ ਇਹ ਸਨ 47 ਚ ਹਾਂ। 12 ਸਾਲ ਉਮਰ ਸੀ अच्छा उस वक्त ਤੁਹਾਡੀ 12 साल उम्र ਸੀ। ਹਾਂਜੀ ਕੀ ਨਾਂ ਜੀ ਆਪਣਾ? ਮੁਹੰਮਦ ਨੀਫ ਮੁਹੰਮਦ ਹਨੀਫ। ਹਾਂਜੀ ਤੇ ਵਾਲਾ ਸਾਹਿਬ ਦਾ ਨਾਂ ਕੀ ਜੀ? ਪੁੱਲਾ ਕੁੱਲਾ। ਪੁੱਲਾ ਪੁੱਲਾ ਪੁੱਲਾ। ਹਾਂ ਤੇ ਜਿਹੜੇ ਤੁਹਾਡੇ ਦਾਦਾ ਜੀ ਸਨ ਉਹਨਾਂ ਦਾ ਨਾਂ? ਉਹਨਾਂ ਦਾ ਨਾਮ ਰੋਸ਼ਨ ਰੋਸ਼ਨ। ਹਾਂਜੀ। ਮਾਸ਼ਾਅੱਲਾ ਤੁਹਾਨੂੰ ਯਾਦ ਨੇ ਹੈ? ਹਾਂਜੀ ਠੀਕ ਹੋ। ਦੇਖਿਆ ਤਾਂ ਨਹੀਂ ਦਾਦਾ ਵੀ ਨਾਮ ਸੁਣਿਆ ਉਹਦਾ ਅੱਛਾ ਉਹ ਵਕਤ ਚੰਗਾ ਸੀ ਕਿਆ ਚੰਗਾ ਹੈ? ਵਕਤ ਤੇ ਜੀ ਉਹੋ ਹੀ ਚੰਗਾ ਸੀ ਹਾਂ। ਉਦੋਂ ਅਮਰ ਰਮਾਨ ਬੜਾ ਸੀ ਤੇ ਸਭ ਕੁਝ ਤੇ ਹੁਣ ਤੇ ਇਸ ਵੇਲੇ ਤੇ ਕਿੰਨੀ ਕੁ ਕੁਝ ਹੋਸ਼ ਆ ਉਸ ਵਕਤ ਦੀ? ਕੀ ਹੋਇਆ ਉਸ ਵਕਤ ਜ਼ਰਾ ਸਾਨੂੰ ਦੱਸੋ ਜ਼ਰਾ ਕਿ ਉਸ ਵਕਤ ਤੁਸੀਂ ਕੀ ਦੇਖਿਆ 47 ਵਿੱਚ ਜਦੋਂ ਵੰਡ ਹੋਈ ਆ, ਗਦਰ ਮਚਿਆ ਹੈ, ਇੱਧਰ ਦੁਨੀਆ ਉੱਧਰ ਗਈ ਹੈ, ਜੀ। ਉੱਧਰ ਇੱਧਰ ਆਈ ਹੈ? ਜੀ ਹਾਂ। ਉਦੋਂ ਗੱਲ ਤੇ ਇਹ ਸੀ ਬਈ ਉਧਰ ਸਾਡੇ ਇਲਾਕੇ 'ਚ ਰਾਜ ਸਿੰਘ ਉਹ ਕੀ ਨਾ ਉਹਦਾ ਹਰੀ ਸਿੰਘ ਹਰੀ ਸਿੰਘ ਦਾ। ਹਾਂਜੀ ਹਾਂ। ਹਿੰਦੂ ਮੁਸਲਮਾਨ ਇਕੱਠੇ ਹਨ ਰਾਜ ਉਹਦਾ ਸੀ। ਫਿਰ ਦੂਸਰੀ ਗੱਲ ਆ ਵੀ ਇਹ ਇੱਧਰ ਸੀ ਇਹ ਇੱਧਰ ਅੰਗਰੇਜ਼ ਦਾ ਇਸ ਵਕਤ ਇਸ ਸਾਈਡ ਤੇ ਅੰਗਰੇਜ਼ ਦਾ। ਆ ਜੰਗੂ ਚੱਕੂ ਤੁਰ ਕੇ ਨਾ ਤੇ ਉਹਨਾਂ ਨੂੰ ਫਿਰ ਅੰਗਰੇਜ਼ ਸੀ ਇੱਧਰ ਤੇ ਪਰਾਂ ਹਿੰਦੂ ਦਾ ਰਾਜ। ਅਸੀਂ ਕੋਸ਼ਿਸ਼ ਕਰਨੇ ਆ ਕਿ ਅਸੀਂ ਤੁਹਾਡੇ ਪਿੰਡ ਤੋਂ ਗੱਲ ਸ਼ੁਰੂ ਕਰਨੇ ਆ। ਹਾਂਜੀ ਇਹ ਜਿਸ ਜਗ੍ਹਾ ਤੇ ਅਸੀਂ ਬੈਠੇ ਦੇ ਆ, ਜਿਸ ਪਿੰਡ 'ਚ ਅਸੀਂ ਬੈਠੇ ਦੇ ਆ, ਹਾਂਜੀ ਇਹਦਾ ਭਲਾ ਕੀ ਨਾਂ ਜੀ? ਦਰਮਾਨ ਦਰਮਾਨ। ਹਾਂਜੀ ਇਸ ਦਰਮਾਨ ਦੇ ਅੱਗੇ ਪਿੱਛੇ ਕਿਹੜੇ ਕਿਹੜੇ ਪਿੰਡ ਨੇ? ਅੱਗੇ ਪਿੱਛੇ ਜੀ ਜੀ। ਇਹ ਗਮਰੋਲਾ ਹਾਂਜੀ। ਦੱਖਣ ਤੇ ਪਹਾੜ ਨੱਕੀ ਚੜ੍ਹਦੇ ਵਾਲ ਨਵਾਂ ਪਿੰਡ ਤੇ ਇੱਧਰ ਮਲਾਕੋਟ ਆ ਅੱਛਾ ਤੁਹਾਡੇ ਹੀ। ਠੀਕ ਹੈ। ਹਾਂਜੀ ਇਹ ਸਾਈਡ ਤੇ ਟਾਂਡਾ ਤੇ ਕਿਹੜੀ ਤਹਿਸੀਲ ਲੱਗਦੀ ਹੈ ਇਸ ਦਰਮਾਨ ਨੂੰ? ਇਹ ਤਹਿਸੀਲ ਜੀ ਹੁਣ ਜ਼ਫਰ ਵਾਲੀ ਆ। ਜ਼ਫਰਵਾਲ ਹੈ। ਪਹਿਲਾਂ ਸ਼ਕਰਗੜ੍ਹ ਸੀ ਹਾਂ ਹੁਣ ਜ਼ਫਰ ਵਾਲਾ। ਠੀਕ ਹੈ। ਹਾਂਜੀ ਅੱਛਾ ਤੇ ਜਦੋਂ ਤੁਸੀਂ 12 ਸਾਲ ਦੇ ਬੱਚੇ ਸੋ ਉਸ ਵਕਤ ਜਦੋਂ ਤੁਸੀਂ ਉਸ ਪਾਸੇ ਇੱਧਰ ਆਏ ਹੋ ਹਾਂਜੀ ਤੇ ਅਸੀਂ ਹੁਣ ਚੱਲਾਂਗੇ ਤੁਹਾਡੇ ਉਸ ਪਿੰਡ 'ਚ। ਅੱਛਾ ਉਸ ਪਿੰਡ ਦਾ ਤੁਹਾਡਾ ਕੀ ਨਾਮ ਸੀ? ਪਰਥਾਲ ਪੜਥਾਲ। ਹਾਂਜੀ ਜ਼ਰਾ ਇਹਦੀ ਲੋਕੇਸ਼ਨ ਦੱਸੋ ਵੀ ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? ਉਧਰ ਆਲੇ ਦੁਆਲੇ ਪਰਥਾਲ ਦੇ ਨਾਲ ਚਜਵਾਲ ਸੀ ਪਿੰਡ ਜਵਾਲ, ਆ ਕੇਸੋ ਕੇਸੋ ਕਮੋਰ, ਕਮੋਰ ਹਾਂ, ਤੇ ਲਗਵਾਲ ਲਗਵਾਲ, ਪਖੜੀ ਪਖੜੀ, ਇਸ ਪਾਸੇ ਪਖੜੀ ਹੀ ਲੈਂਦੇ ਹਾਂ, ਤੇ ਦੱਖਣ ਵਾਲ ਕੇਸੋ ਕਮੋਰ ਸੀ। ਹਾਂ, ਕੇਸੋ ਕਮੋਰ ਤੇ ਲੈਂਦੇ ਵਾਲੇ ਪਾਸੇ ਪਖੜੀ ਇੱਥੇ ਜੇ ਕਰਕੇ ਕਜਾਲ ਹਾਂ। ਫਿਰ ਨਾਲ ਇੱਕ ਬਰੋਟਾ ਸੀ ਪਿੰਡ। ਬਰੋਟਾ। ਹਾਂ ਬਿਲਕੁਲ ਬਰੋਟਾ ਪਿੰਡ ਹੈ। ਬਰੋਟਾ। ਅੱਛਾ ਇੱਥੇ ਜਦੋਂ ਤੁਸੀਂ ਆਏ ਹੋ ਇੱਥੇ ਉਸ ਵਕਤ ਜਿਹੜੇ ਗੈਰ ਮੁਸਲਮ ਸਾਥੀ ਇਸ ਪਿੰਡ ਦੇ ਹਿੰਦੂ ਜਿਹੜੇ ਸਨ ਉਹ ਇੱਥੇ ਮੌਜੂਦ ਸਨ ਜਾਂ ਚਲਾ ਗਏ ਸਨ? ਟੁਰ ਗਏ ਦੇ ਹਨ। ਚਲਾ ਗਏ ਸਨ। ਅਸੀਂ ਉਹ ਗਏ ਨੇ ਇੱਧਰੋਂ ਤੇ ਫਿਰ ਅਸੀਂ ਬਾਅਦ ਚ ਉਹ ਇੱਧਰੋਂ ਉੱਧਰ ਟੁਰ ਗਏ ਨਾ, ਕੋਈ ਇੰਡੀਆ ਟੁਰ ਗਿਆ, ਕੋਈ ਰਿਆਸਤ 'ਚ। ਹਾਂ। ਤੇ ਫਿਰ ਅਸੀਂ ਸਾਨੂੰ ਵੀ ਉੱਧਰ ਧੱਕਾ ਲੱਗਾ ਵੀ ਚਲੋ ਤੇ ਅਸੀਂ ਇੱਧਰ ਆ ਗਏ ਫਿਰ। ਅੱਛਾ ਤੁਹਾਨੂੰ ਕਿਸੇ ਨੇ ਮਜਬੂਰ ਕੀਤਾ ਸੀ ਉੱਥੋਂ ਨਿਕਲਣ ਤੇ ਜਾਂ ਤੁਸੀਂ ਦੇਖਾ ਦੇਖੀ ਗਏ? ਦੇਖੀ ਗਏ ਪਰ ਗੱਲ ਤੇ ਆ ਕਰਨ ਵਾਲੀ ਜੀ ਭਾਈ। ਤੇ ਫਿਰ ਰੌਲਾ ਹੀ ਬਣਿਆ ਬਈ ਚਲੋ 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 ਤੇ ਫਿਰ ਜਿਹੜੇ ਸਾਡੇ ਲਾਗੇ ਪਿੰਡ ਹਨ ਜਿਹੜੇ ਅਸੀਂ ਤੇ ਆ ਗਏ ਆਰਾਮ ਨਾਲ। ਜੀ ਜੀ। ਤੇ ਜਿਹੜੇ ਹਨ ਪਿੱਛੇ ਪਰਾਂ ਲੋਕ ਕੰਢੀ 'ਚ ਜੀ ਜੀ। ਉਹਨਾਂ ਨਾਲ ਬਹੁਤ ਬੁਰੀ ਹਾਲਤ ਕੀਤੀ। ਉਹਦਾ ਹਸ਼ਰ ਬੁਰਾ ਬੁਰਾ 100 ਬੰਦਾ ਖਿਲਾਰ ਕੇ ਨਾ ਉਹਨਾਂ ਨੇ ਬੁੱਢੀਆਂ ਬੰਦੇ ਤੇ ਫਿਰ ਕਤਲ ਕੀਤੇ। ਉਹ ਲੋਕ ਸਾਦੇ ਜਿਹੇ ਲੋਕ ਹਨ ਗੁਜਰ ਬਲਾਦਰੀ ਠੀਕ ਹੈ। ਤੇ ਉਹਨਾਂ ਨੇ ਪੱਧਰੇ ਖਿਲਾਰ ਕੇ ਲੈਣਾ 'ਚ ਇਹ ਕਿ ਤੁਹਾਡੀ ਗੱਲ ਤੋਂ ਸਾਨੂੰ ਇਹ ਮਹਿਸੂਸ ਹੁੰਦਾ ਕਿ ਉਸ ਵਕਤ ਦਹਿਸ਼ਤ ਪਾਈ ਦੀ ਸੀ ਉਹਨਾਂ ਨੇ। ਦਹਿਸ਼ਤ ਪਾਈ ਦੀ ਉੱਧਰ ਫਿਰ ਪਿੱਛੇ ਹਰੀ ਸਿੰਘ ਦੀ ਹਕੂਮਤ ਸੀ ਉੱਥੇ ਹੈ? ਹਾਂਜੀ। ਹਰੀ ਸਿੰਘ ਦੀ। ਹਰੀ ਸਿੰਘ ਦੀ ਆ ਅੱਛਾ ਤੇ ਕਿ ਪਿੰਡ ਕਿਸ ਤਰ੍ਹਾਂ ਦਾ ਸੀ ਤੁਹਾਡਾ ਜਿਹੜਾ ਦੱਸਿਆ ਤੁਸੀਂ? ਪਿੰਡ ਸਾਡਾ ਹਾਂਜੀ ਹੁੰਦਾ ਨਾ ਕਿ ਜਿਸ ਤਰ੍ਹਾਂ ਨਹਿਰਾਂ ਹੁੰਦੀਆਂ ਨੇ ਨਾਲ ਲੱਗਦੀਆਂ ਨੇ, ਕਿਤੇ ਦਾਇਰੇ ਹੁੰਦੇ ਨੇ, ਕਿਤੇ ਬੋੜਾਂ ਹੁੰਦੀਆਂ ਨੇ, ਉਹ ਜਿਹੜਾ ਪਿੰਡ ਦਾ ਆਪਣਾ ਨਕਸ਼ਾ ਬਿਆਨ ਕਰੋ ਜ਼ਰਾ, ਕਿਸ ਤਰ੍ਹਾਂ ਦਾ ਪਿੰਡ ਸੀ ਤੁਹਾਡਾ? ਬੋਰ ਛੋੜ ਸਾਡੇ ਕੋਈ ਨਹੀਂ ਸੀ। ਅੱਛਾ ਨਾਲ ਉਹਦੀ ਡੇਕ ਬਗਦੀ ਸੀ ਜੰਗੂ ਚੱਕ ਦੇ ਤਾਂ ਸਾਡੇ ਸੈਂਟਰ 'ਚ ਉਹਦੀ ਸੈਂਟਰ ਜਿਹੜਾ ਨਾਲਾ ਡੇਕ ਆ ਵੱਡੀ ਡੇਕ ਆੜੀ ਡੇਕ ਉਹ ਕਿਹੜੀ ਸੈਂਟਰ ਜਿਹਨੂੰ ਕਹਿੰਦੇ ਨੇ। ਆ ਸੈਂਟਰ ਉਹਨੂੰ ਇੱਕ ਪਾਸੇ ਲੈਂਦੇ ਅਸੀਂ ਹਾਂ ਤੇ ਚੜ੍ਹਦੇ ਜੰਗੂ ਚੱਕ ਸੀ ਅੱਛਾ ਤੇ ਸੈਂਟਰ 'ਚ ਉਹਦੀ ਡੇਕ ਬਗਦੀ। ਅੱਛਾ ਅੱਛਾ ਉਹ ਫਿਰ ਜ਼ਮੀਨ ਸਲਾਬ ਸੀ ਸਾਡੀ। ਤੁਹਾਡਾ ਪਿੰਡ ਜਿਹੜਾ ਇਹ ਡੇਕ ਦੇ ਲਹਿੰਦੇ ਵਾਲੇ ਪਾਸੇ? ਲੈਂਦੇ ਵਾਲੇ ਹਾਂਜੀ ਜੰਗੂ ਚੱਕ ਚੜ੍ਹਦੇ ਸੀ ਤੇ ਅਸੀਂ ਲੈਂਦੇ ਹਾਂ। ਜਦੋਂ ਫਿਰ ਡੇਕ ਉਸ ਵਕਤ ਪਾਣੀ ਜ਼ਿਆਦਾ ਆ ਜਾਂਦਾ ਸੀ ਹਾਂਜੀ ਤੇ ਕਿਤੇ ਆਮਦਰਫਤ ਦੀ ਅੱਗੇ ਪਿੱਛੇ ਆਉਣ ਦੀ ਜ਼ਰੂਰਤ ਪੈਂਦੀ ਸੀ ਤੇ ਉਹ ਕੀ ਤਰੀਕਾਕਾਰ ਸੀ ਉਸ ਵਕਤ? ਸਾਡਾ ਅਸਲ ਦਰ ਤਾਂ ਤੁਹਾਨੂੰ ਦੱਸਦਾ ਮੈਂ ਸਾਰੀ ਗੱਲ। ਜੀ ਜੀ।
ਵੀ ਪਿੰਡ ਜਿਹੜਾ ਪਹਿਲਾਂ ਸੀ ਉਹ ਰੁੜ ਗਿਆ ਸੀ, ਹਾਂ ਡੇਗ ਚੜੀ ਨਾ ਤਾਂ ਨੂੰ। ਤੇ ਫਿਰ ਦੂਸਰਾ ਪਿੰਡ ਬਰੋਟਾ ਸੀ, ਆਹ, ਉੱਥੋਂ ਰਕਬਾ ਬਸਤੀ ਰਹੀ, ਜ਼ਮੀਨ ਉਹ ਕਿਹੜੀ ਰਹੀ, ਹਾਂ ਤੇ ਬਸਤੀ ਲਈ ਲੋਕਾਂ ਨੇ ਉਹ ਉਸ ਜਗ੍ਹਾ ਲੈ ਲਈ, ਇਹ ਜਗ੍ਹਾ ਜ਼ਮੀਨ ਜਿਹੜੀ ਜਿੱਥੇ ਜ਼ਿਮੀਂਦਾਰੀ ਕਰਦੇ ਹਨ ਉਹ ਉਹੀ ਰਹੀ, ਉਹੋ ਹੀ ਰਹੀ। ਪਾਸਾ ਪਲਟ ਕੇ ਦੂਸਰੇ ਪਾਸੇ ਜਾ ਆ ਪਿੰਡ ਉਹ ਬਾਦੀ ਲਈ ਜਗ੍ਹਾ ਜਿਹੜੀ ਸੀ ਨਾ ਉਹ ਬਰੋਟੇ ਦੀ ਲੈ ਲਈ, ਇਹਦਾ ਮਤਲਬ ਡੇਰਾ ਦੂਸਰੇ ਪਾਸੇ ਲਾ ਆ ਲਿਆ ਲਾ ਲਿਆ। ਰਹਿਣ ਵਾਸਤੇ। ਅੱਜ ਚਲਾਉਣ ਆ ਬਗਦੀ ਪਈ ਆ ਤੇ ਇੱਥੋਂ ਦੀ ਪਾਣੀ ਚੜਿਆ ਤੇ ਕਿਹੜੀ ਕਿਹੜੀ ਫਸਲ ਹੁੰਦੀ ਹਜੇ ਪਿੰਡ 'ਚ? ਹਾਂਜੀ ਕਿਹੜੀ ਕਿਹੜੀ ਫਸਲ ਹੁੰਦੀ ਸੀ ਉਸ ਵਕਤ ਪਿੰਡ 'ਚ? ਸਾਡੇ ਪਿੰਡ 'ਚ ਜੀ ਜੀ ਸਾਡੇ ਪਿੰਡ ਦੀ ਜਿਹੜੀ ਗੱਲ ਆ ਨਾ, ਜ਼ਮੀਨ ਹੀ ਸਲਾਬ, ਹਾਂ ਮੂੰਜੀ ਛੱਟੇ ਦੀ, ਅੱਛਾ ਖੇਤਰ 'ਚ ਬੀਜ ਛੱਡਣੀ ਤੇ ਲਾਭਾਂ ਨੇ ਹਲਾਉਂਦੇ ਲੋਕ। ਹਾਂ ਕਮਾਦ ਇੱਕ ਘੱਲ ਤੇ ਲੋਕ ਮੰਨਦੇ ਨਹੀਂ, ਹੁਣ 7-7 ਕਿੱਲੇ ਕਮਾਦ ਲਾਉਂਦੇ ਰਿਹਾ। ਉਸ ਵਕਤ ਹਾਂ ਇੱਕ ਜੋਗ ਦੇ ਉੱਤੇ 7-7 ਕਿੱਲੇ ਉਹ ਲਾਣਾ ਇਸ ਹਿਸਾਬ ਨਾਲ, ਉਹ ਸਲਾਬੀ ਜ਼ਮੀਨ ਸੀ, ਹਾਂਜੀ ਲਾ ਛੱਡਣਾ ਉਹਨੂੰ, ਗੁਡਾਉਣਾ ਨਹੀਂ, ਸਾਬਤਾ ਹੀ ਟੁੱਕਣਾ ਵੀ ਨਹੀਂ, ਸਾਬਤੇ ਗੰਨੇ ਲਾ ਛੱਡਣੇ ਤੇ ਟੁੱਕਣਾ ਵੀ ਨਹੀਂ, ਤੇ ਉਹਨੂੰ ਫਿਰ ਇਹ ਕਰਨਾ ਵੀ ਜਦੋਂ ਉਹ ਉਗ ਪਾਣਾ ਨਾ ਗੋਡੇ ਗੋਡੇ ਹੋ ਜਾਣਾ, ਹਾਂਜੀ ਉਹਨੂੰ ਬਾਹ ਛੱਡਣਾ। ਸਲਾਬੀ ਜ਼ਮੀਨ ਸੀ ਨਾ, ਬਾਹਰ ਨਾ ਬਾਹ ਛੱਡਣਾ ਅੱਛਾ ਨਹੀਂ, ਪੈਲੀ ਬਾਹ ਛੱਡਣੀ, ਕਮਾਦ ਉਸੇ ਚੱਲਣਾ ਰਹਿਣਾ ਬਚਾ ਇੱਕ ਸਿੱਧੀ ਗੋਡੀ ਕਰਨੀ ਆ ਬਾਅਦ ਗੋਡੀ ਹੱਲ ਨਾਲ ਹਾਂ ਹਾਂ ਦੋਰ ਮਤਲਬ ਪਹਾੜੀ ਪਹਾੜੇ ਕੋਈ, ਫਿਰ ਉਹ ਕਮਾਦ ਸਲਾਬ ਜ਼ਮੀਨ ਸੀ। ਹੁਣ ਤੇ ਇੱਧਰ ਗੋਡੀਆਂ ਪਾ ਲੋਕ ਤੇ ਬਰਾਨੀ ਗਈ ਹਾਂ ਤੇ ਸਲਾਬ ਸੀ ਜ਼ਮੀਨ, ਸਲਾਬ ਨਾਲ ਉਹ ਫਿਰ ਕਮਾਦ ਅੱਗੋਂ ਫਿਰ ਡੇਗ ਪਾਣੀ ਤਰਨਾ ਨਾ ਜਦੋਂ, ਤੇ ਉਹ ਫਿਰ ਡੇਗ ਪਾਣੀ ਤੇ 6-6 ਫੁੱਟ ਫੁੱਪਾ ਉਹਦੇ ਮਿੱਟੀ ਚੜ ਜਾਣੀ ਦਾੜ, ਅੱਛਾ ਇਹ ਨਹੀਂ ਕੋਈ ਘੜ ਵੱਜ ਜਾਂਦਾ ਘਰ ਪਾ ਜਾਂਦੇ ਨੇ ਦਾੜ ਬੱਦਾੜ, ਉਹਦੇ ਨਾਲ ਕਮਾਦ ਇੰਨਾ ਬਦਨਾ ਵੀ ਨੌ ਹੱਥ ਕਰਨਾ ਜਾ ਅੱਛਾ ਇਹ ਨਹੀਂ ਕੋਈ ਕਿਸਮ ਦੀ ਖਾਦ ਹੀ ਪੈਂਦੀ? ਖਾਦ ਪੈਂਦੀ, ਖਾਦ ਉਹਦੇ ਦੁਆਲੇ ਮਿੱਟੀ ਚ ਪੈ ਜਾਣੀ ਜੂੜਾਂ ਦੇ, ਤੇ ਉਹ ਫਿਰ ਅੱਛਾ ਅਸੀਂ ਤੁਹਾਡੀ ਹੈਰਾਨ ਹੋਇਆ ਗੱਲ ਸੁਣ ਕੇ ਕਿ ਤੁਸੀਂ ਆਂਦੇ ਹੋ ਕਿ 7-7 ਕਿੱਲੇ ਇੱਕ ਹਾਂ ਜੋੜ ਬਿਲਕੁਲ ਤੇ 7-7 ਕਿੱਲੇ, ਉਸ ਵਕਤ ਕਮਾਦ ਦੀ ਰਾਹ ਲਗਾ ਦਿੰਦੇ ਰਹੇ ਹੋ। ਹਾਂਜੀ ਹਾਂਜੀ। ਤੇ ਮੈਂ ਸੋਚਦਾ ਪਿਆ ਕਿ ਅੱਜ ਅਸੀਂ 1 ਕਿੱਲਾ ਕਨਾਲ ਵੀ ਨਹੀਂ ਪਾਲ ਸਕਦਾ ਬੰਦਾ ਮਾੜਾ, ਤੇ ਅਗਰ ਉਹਨੂੰ ਰਾਹ ਵੀ ਲਈਏ ਤੇ ਉਹਨੂੰ ਸਾਂਭਣਾ ਕਿਸ ਤਰ੍ਹਾਂ, ਫਿਰ ਉਹਦੀ ਹਾਰਡਵੈਸਟ ਕਿਸ ਤਰ੍ਹਾਂ ਕਰਨੀ ਹੈ, ਗੁੜ ਕਿਸ ਤਰ੍ਹਾਂ ਬਣਾਉਣਾ? ਹਰ ਵਿਹੜੇ ਬੇਲਣਾ ਸੀ, ਹਰ ਵਿਹੜੇ ਬੇਲਣਾ, ਹਰ ਘਰ ਯਾਨੀ ਕਿ ਹਰ ਘਰ ਸਾਰੇ ਲੋਕਾਂ ਨੇ ਬੇਲਣਾ, ਘਰ ਘਰ 20-25 ਘਰ ਹਨ, ਪਿੰਡ ਛੋਟਾ ਸੀ, ਛੋਟਾ ਪਿੰਡ ਸੀ ਰਕਬਾ 2200 ਕਮਾਉਂਦਾ ਸੀ, ਹਾਂ ਜਿਹੜਾ ਮੱਲੇ ਵਾਲੇ ਕੇ ਸਾਡੇ ਪਹਿਲਿਆਂ ਨੇ ਸਾਂਭਿਆ ਵਾ, ਹਾਂ ਤੇ ਹਰ ਘਰ ਬੇਲਣਾ, ਕੋਈ ਬੇਲਣੇ ਤੋਂ ਬਗੈਰ ਨਹੀਂ। ਠੀਕ ਹੈ ਤੇ ਸਾਰੀ ਰਾਤਾਂ ਆਲੇ ਦੁਆਲੇ ਵਾਲੇ ਪਿੰਡ ਹਨ ਜਿਹੜੇ ਉੱਥੇ ਕਮਾਦ ਨਹੀਂ ਹੁੰਦਾ, ਹਾਂ ਉਹ ਛੇਲੀਆਂ ਕਰਾਉਣੀਆਂ, ਜੋਗਾਂ ਲਿਆਉਣੀਆਂ, ਉਹਨਾਂ ਨੇ ਫੀਡਦੇ ਰਹਿਣਾ, ਇਹ ਕਿਸ ਨਾਲ ਰਲ ਮਿਲ ਕੇ ਵੰਗਾਰ ਪਾ ਕੇ ਤੇ ਆ ਬਗਾਰ ਪਾ ਕੇ ਉਹਨਾਂ ਨਾਲ ਕਰਾ ਜਾਂਦਾ। ਅੱਛਾ ਅੱਛਾ ਹਾਂਜੀ ਤੇ ਤੇ ਉਹ- ਨੰਬਰਦਾਰ ਕੌਣ ਸੀ ਉਸ ਵਕਤ ਪਿੰਡ ਤੁਹਾਡੇ ਦਾ? ਨੰਬਰਦਾਰ ਉਹਲੇ ਦੀਨਾ, ਦੀਨਾ। ਹਾਂਜੀ ਇਹ ਮੁਸਲਮਾਨ ਸੀ ਜਾਂ? ਆ ਮੁਸਲਮਾਨ। ਸਾਡੇ ਪਿੰਡ ਜਿਹੜਾ ਸੀ ਨਾ, ਸਿਰਫ ਇੱਕ ਘਰ ਸੀ ਲੋਹਾਰਾਂ ਦਾ, ਹਾਂ ਉਹ ਹੁਣ ਤਰਖਾਣਾ ਦਾ, ਹਿੰਦੂ ਲੋਹਾਰ, ਬਾਕੀ ਸਾਰੇ ਲੋਕ ਮੁਸਲਮਾਨ। ਉਹਨਾਂ ਦਾ ਕੀ ਨਾਂ ਸੀ ਤਰਖਾਣਾ ਦਾ? ਇੱਕ ਦਾ ਨੰਦੂ ਤੇ ਇੱਕ ਦਾ ਚੰਦੂ। ਨੰਦੂ ਤੇ ਚੰਦੂ। ਹਾਂ ਇਹ ਵੱਡੇ ਹਨ ਉਸ ਵਕਤ? ਇਹ ਬੱਚੇ ਹਨ? ਇਹ ਬੱਚਿਆਂ ਦਾ ਨਾਂ ਲੈ ਰਹੇ ਹੋ ਵੱਡਿਆਂ ਦਾ ਨਾਂ ਲੈ ਰਹੇ ਹੋ? ਨਹੀਂ ਵੱਡਿਆਂ ਦਾ ਕਿ ਬੱਚੇ ਤੇ ਉਹਨਾਂ ਦੇ ਜਦੋਂ ਹੈ ਹੀ ਨਹੀਂ ਹਨ, ਜਦੋਂ ਆਏ ਆ ਤੇ ਜਵਾਨ ਸਨ ਉਦੋਂ ਹੋਏ। ਬੱਚੇ ਉਹਨਾਂ ਦੇ ਕੋਈ ਨਹੀਂ ਸਨ ਦੋਨਾਂ ਦੇ? ਹਾਂਜੀ ਅੱਜ ਜਵਾਨ ਸਨ। ਉਹਨਾਂ ਦੇ ਬਾਪੂ ਦਾ ਕੀ ਨਾਂ ਸੀ? ਇਹ ਨਹੀਂ ਮੈਨੂੰ ਪਤਾ, ਇਹ ਛੋਟੇ ਹੁੰਦੇ ਸੀ। ਹਾਂ ਇਹ ਨਹੀਂ ਪਤਾ। ਹਾਂ ਅੱਛਾ ਤੇ ਪਿੰਡ ਵਿੱਚ ਮਸਜਿਦ ਵੀ ਆਹੀ ਕੋਈ? ਹਾਂ ਜੀ, ਹਾਂ ਕੱਚੀ ਹੀ ਪੱਕੀ? ਕੱਚੀ ਮਸੀਤ, ਕੱਚੀ ਉਹ ਵੇਲੇ ਕੱਚੀਆਂ ਮਸੀਤਾਂ ਹੁੰਦੀਆਂ ਸੀ। ਕੱਚੀਆਂ ਮਸਜਿਦਾਂ। ਹਾਂ ਤੇ ਮੌਲਵੀ ਸਾਹਿਬ ਦਾ ਕੋਈ ਨਾਂ ਯਾਦ ਹੋਏ ਤੁਹਾਨੂੰ ਕੋਈ? ਮੌਲ ਵੀ ਜਿਹੜਾ ਸੀ ਨਾ, ਸਾਡੇ ਲੋਕਾਂ ਨੇ ਨਹੀਂ ਸੀ ਕੋਈ ਵੀ, ਉਂਝ ਪੜ੍ਹੇ ਦੇ ਹਨ ਸਾਰੇ ਲੋਕ, ਨਮਾਜ਼ ਪੜ੍ਹ ਲੈਣੀ, ਜਮਾਤ ਕਰਾ ਲੈਣੀ, ਤੇ ਮੌਲ ਵੀ ਬਕਾਇਦਾ ਮੌਲਵੀ ਯਾਨੀ ਕਿ ਕੋਈ ਨਹੀਂ ਸੀ, ਖੈਰ, ਆਪੇ ਹੀ ਨਮਾਜ਼ ਪੜ੍ਹ ਆਪੇ ਪੜ੍ਹ ਲੈਂਦੇ ਰਹੇ, ਠੀਕ ਹੈ। ਜਾਂ ਪੜ੍ਹੇ ਦੇ ਵਿੱਚ ਬੰਦੇ ਹਨ, ਜਮਾਤ ਵੀ ਕਰਾ ਲੈਣੀ, ਹਾਂ ਜਾਂ ਉਹ ਤੇ ਜਿਸ ਤਰ੍ਹਾਂ ਇੱਧਰ ਸਾਡੇ ਨਾਲ ਨਜ਼ਦੀਕ ਤੋਂ ਦੀ ਬਸੰਤਰ ਗੁਜ਼ਰਦਾ ਹੈ ਹਾਂਜੀ ਤੇ ਅਸੀਂ ਮੱਛੀਆਂ ਵਗੈਰਾ ਪਕੜਨੇ ਆ, ਹਾਂਜੀ ਉਸ ਵਕਤ ਹੀ ਫੜਦੇ ਰਹੇ ਹੋ? ਫੜਦੇ ਰਹੇ ਨੇ ਬੰਦੇ, ਅੱਛਾ ਫੜਦੇ ਰਹੇ ਨੇ ਮੱਛੀਆਂ। ਬਰਸਾਤ ਜਦੋਂ ਹੋਈ ਤੇ ਫਿਰ ਉਹਨਾਂ ਨੂੰ ਜਦੋਂ ਆਮ ਪਾਣੀ ਲੰਘ ਗਿਆ ਤੇ ਮਗਰੋਂ ਪਾਣੀ ਨਿੱਥਰਦਾ ਰਿਹਾ ਨਾ, ਜੀ ਜੀ। ਤੇ ਫਿਰ ਮੱਛੀ ਚੜਦੀ ਰਹੀ ਆ, ਮੱਛੀ ਚੜਦੀ ਹੈ ਜਦੋਂ ਪਾਣੀ ਚੜਦੀ ਰਹੇ ਨੇ, ਜਿਸ ਤਰ੍ਹਾਂ ਐਸ ਡੇਕ ਇਹੋ ਕਿਹੜੀ ਡੇਕ ਆਉਂਦੀ, ਰੇਕ ਆ ਰਹੀ ਹੈ ਨਾ? ਇਹੋ ਹੀ ਆ ਰਹੀ ਹੈ। ਤੇ ਫਿਰ ਬੜੀ ਬੜੀ ਭਾਰੀ ਮੱਛੀ ਚੰਗੀ, ਜਿੱਥੇ ਡਬਰਾਂ ਹੁੰਦੀਆਂ ਹਨ ਉੱਥੋਂ ਫਿਰ ਤਰਨੀ ਨਾ, ਤਾਂ ਧਰ ਕੇ ਤੇ ਫਿਰ ਉਹ ਉਸ ਵਕਤ ਤੁਸੀਂ ਵੀ ਜਾਂਦੇ ਰਹੇ ਹੋ ਜਾਂ ਨਾਲ ਦੇਖਦੇ ਰਹੇ ਹੋ ਫੜਦਿਆਂ ਬਸ? ਅਸੀਂ ਛੋਟੇ ਹਾਂ ਬਿਲਕੁਲ। ਤੇ ਕਿਸੇ ਮਾਛੀ ਦਾ ਨਾਮ ਲਵੋ ਕਿ ਜਿਹੜਾ ਉਸ ਵਕਤ ਚੰਗੀ ਜ਼ਿਆਦਾ ਸ਼ਿਕਾਰੀ ਸੀ ਮੱਛੀਆਂ ਦਾ? ਅੱਲਾ ਰੱਖਾ ਸੀ। ਅੱਲਾ ਰੱਖਾ ਸੀ। ਹਾਂ ਜਾਲ ਨਾਲ ਫੜਦਾ ਸੀ ਖੋਚੇ ਨਾਲ? ਨਹੀਂ ਉਹ ਖੋਚੇ ਨਾਲ ਹੀ ਹੋਵੇ। ਖੋਚੇ ਨਾਲ। ਹਾਂ ਠੀਕ ਹੋ ਗਿਆ। ਤੇ ਕਈ ਸ਼ਿਕਾਰੀ ਆਉਂ ਵੀ ਉਹ ਛੋਟੇ ਸਾਡੇ ਨਾਲ ਵੀ ਫੰਡ ਲੈਂਦੇ ਹਨ, ਜਿਹੜੀ ਚੜਦੀ ਸੀ ਮੱਛੀ। ਜਿਹੜੀ ਉੱਤੇ ਨਿਕਲਦੀ ਉਹਨੂੰ ਛੋਟਾ ਮਾਰਨਾ ਤੇ ਹਾਂਜੀ ਫੜਨਾ? ਹਾਂਜੀ ਹਾਂਜੀ। ਠੀਕ ਹੈ।
ਹਾਂਜੀ ਤੇ ਸਕੂਲ ਵਗੈਰਾ ਤਾਂ ਨਹੀਂ ਪਿੰਡ 'ਚ ਕੋਈ? ਸਕੂਲ ਕੋਈ ਜਿਹੜੇ ਨਹੀਂ। ਬੱਚੇ ਹਨ ਉਹ ਕਿੱਥੇ ਜਾਂਦੇ ਰਹੇ ਨੇ ਪੜ੍ਹਨ ਵਾਸਤੇ? ਉਹ ਕੁਝ ਲੋਕ ਸਾਂਬੇ ਜਾਂਦੇ ਰਹੇ, ਹਾਂ ਕੋਈ ਰਾਮਗੜ੍ਹ ਖੇੜੀ ਸੀ ਥਾਣਾ, ਹਾਂ ਉੱਥੇ ਜਾਂਦੇ ਰਹੇ, ਹਸਪਤਾਲ ਦੇ ਕੋਲ। ਹਸਪਤਾਲ ਦੇ ਕੋਲ। ਠੀਕ ਹੈ। ਹਾਂਜੀ। ਤੇ ਇਹ ਦੇਖੇ ਨਾ ਤੁਸੀਂ ਇਹ ਜਿਹੜੇ ਪਿੰਡ ਤੁਸੀਂ ਨਾਂ ਲਿਆ ਸਾਂਬਾ, ਅੱਜ ਕੱਲ ਤਹਿਸੀਲ ਜ਼ਿਲ੍ਹਾ ਬਣ ਗਿਆ ਦਾ ਮੇਰੇ ਖਿਆਲ 'ਚ। ਨਾ ਨਾ ਸਾਂਬਾ ਨਹੀਂ, ਮੈਂ ਸਿਰਫ ਰਾਮਗੜ੍ਹ ਥਾਣਾ ਦੇਖਿਆ ਦਾ। ਹਾਂ ਉੱਥੇ ਵੀ ਉਦੋਂ ਤੇਲ ਡੀਪੂ ਦਾ ਮਿਲਦਾ ਰਿਹਾ, ਅੱਛਾ। ਤੇਲ ਲੈਣ ਗਿਆ ਸੀ, ਛੋਟਾ ਹੀ ਹੈ ਨਾ ਉਦੋਂ। ਹਾਂਜੀ। ਤੇ ਮੈਂ ਸਾਂਬਾ ਨਹੀਂ ਦੇਖਿਆ ਤੇ ਤੇ ਨਾ ਹਸਪਤਾਲ ਬਸਾਲ ਵੀ ਨਹੀਂ ਨਹੀਂ ਦੇਖਿਆ। ਦੇਖਿਆ ਦਾ। ਹਾਂਜੀ। ਉੱਥੇ ਇੱਕ ਬੜਾ ਜਾਨੀ ਮਾਨੀ ਸ਼ਖਸੀਅਤ ਹੀ ਰੁੱਕੂ ਜੈਲਦਾਰ ਉਸ ਰੁਕੂ ਸੁਣਿਆ ਨੀ ਤੁਸੀਂ? ਆਹੋ ਜੀ, ਨੂਰਦੀਨ ਤੇ ਰੁਕੂ। ਹਾਂ ਦੋਵੇਂ ਭਾਈ ਹਨ। ਆਹ ਠੀਕ ਹੋ ਗਿਆ। ਯੂਸਫ ਬਤਾਲੀ ਹੋਰੀ ਜਿਹੜੇ ਨੇ ਯੂਸਫ ਹੋਰੀ, ਯੂਸਫ ਹੋਰੀ ਇਹ ਉਹਨਾਂ ਦੇ ਇਹਨਾਂ ਨਾ। ਹਾਂਜੀ ਹਾਂਜੀ ਬਿਲਕੁਲ। ਇਹ ਅਸੀਂ ਸੁਣਿਆ ਦਾ ਵੀ ਉਹ ਨੂਰਦੀਨ ਸੀ ਤੇ ਰੁਕੂ ਸੀ ਤੇ ਤੇ ਇੱਥੇ ਨਾਲ ਹੀ ਬੈਠੀ ਦੀ ਹੈ ਹਾਂਜੀ, ਹਾਂਜੀ। ਨੂਰਦੀਨ ਦੀ ਜਿਹੜੀ ਹੈ ਨਾ, ਹਾਂਜੀ ਹਾਂਜੀ ਸੂਬੇ ਖਾਂ ਹੀ ਨਸ਼ਰਦੀਨ ਜਿਹੜੇ ਹਨ, ਹਾਂਜੀ। ਜਾਣਦੇ ਹੋਗੇ। ਹਾਂਜੀ। ਅੱਛਾ। ਜ਼ਫਰਵਾਲ ਆਪਣਾ ਪਿੰਡ ਜਿਹੜਾ ਉਹ ਯਾਦ ਹੈ ਕਿ ਕਿਸ ਤਰ੍ਹਾਂ ਦਾ ਸੀ? ਹੁਣ ਜਾ ਸਕਦੇ ਹੋ ਤੁਸੀਂ ਅਗਰ ਆਪਣਾ ਘਰ ਜਿਹੜਾ ਸੀ, ਜਿੱਥੇ ਜਿਹੜੀ ਜਗ੍ਹਾ ਤੇ ਤੁਹਾਡਾ ਘਰ ਸੀ ਪਿੰਡ 'ਚ, ਅਗਰ ਤੁਹਾਨੂੰ ਗਵਰਨਮੈਂਟ ਇਜਾਜ਼ਤ ਦੇ? ਉਹ ਗੱਲ ਇਹ ਆ ਜੀ ਵੀ ਹੁਣ ਉਹ ਪਿੰਡ ਸਾਡਾ ਜਿਹੜਾ ਨਾ ਉਹ ਡੇਕ ਦੇ ਕੰਢੇ ਸੀ। ਹਾਂ ਹੁਣ ਇਸ ਵੇਲੇ ਮਲੂਮ ਤੇ ਹੁੰਦਾ, ਉਹ ਜਿਹੜੇ ਲੋਕ ਕੋਈ ਦੇਖਦੇ ਰਹੇ ਨੇ ਜਾਂ ਦੂਰੋਂ ਲੱਭਦਾ ਰਿਹਾ, ਉਹ ਪਿੰਡ ਸਾਡਾ ਨਹੀਂ ਰਿਹਾ ਨਾ, ਰੁੜ ਗਿਆ ਦਾ ਹੈ? ਰੁੜ ਗਿਆ ਦਾ ਜਾਂ ਉਹ ਉਹਨੇ ਬਣਾਇਆ ਹੀ ਨਹੀਂ ਕਿ ਹੈਗਾ। ਬਣਾਇਆ ਹੀ ਨਹੀਂ। ਹਾਂ ਤੇ ਪਰਲੇ ਪਿੰਡ ਨੇ ਜਿਹੜੇ ਉਹ ਬਦੇ ਦੇ ਨੇ, ਠੀਕ ਹੈ। ਕੇਸੋ ਕਮੋਰ ਭਖੜੀ ਰਲ ਗਿਆ ਦਾ, ਇਕੱਠੇ ਹੋ ਗਏ ਦੇ ਨੇ? ਹਾਂ ਇਕੱਠੇ ਹੋ ਗਏ ਦੇ ਨੇ ਤੇ ਪਿਛਾਂ ਹਟ ਗਏ ਦੇ ਨੇ ਲੋਕ। ਕਦੇ ਤੁਸੀਂ ਕੋਸ਼ਿਸ਼ ਨਹੀਂ ਕੀਤੀ ਦੁਬਾਰਾ ਜਾਣ ਦੀ ਉਧਰ, ਪਰਮਿਟ ਲੈ ਕੇ ਕਿਤੇ? ਨਾ ਜੀ ਨਾ, ਇਜਾਜ਼ਤ ਲੈ ਕੇ? ਨਹੀਂ? ਸਾਡਾ ਕੋਈ ਆਈ ਨਹੀਂ ਲੈਣੀ ਦੇਣੀ ਉੱਥੇ ਕੋਈ ਨਹੀਂ। ਜਿਉਂ ਉਧਰੋਂ ਆਇਆ ਤੇ ਬਾਅਦ ਚ ਕੋਈ ਕਰ ਨਹੀਂ, ਅਸੀਂ ਨਹੀਂ ਦੇਖਿਆ ਵੀ ਆ ਗਿਆ ਠੀਕ ਹੈ। ਬਾਰਡਰ ਤੇ। ਤੇ ਨਾਨਕੇ ਕਿਹੜੇ ਪਿੰਡ ਹਜੇ? ਨਾਨਕੇ ਉਹ ਸਾਡੇ ਬੱਖੋ ਭੱਟੀ, ਬੱਖੋ ਭੱਟੀ, ਇਹ ਇੱਧਰ ਹੀ ਆ ਨਾ ਸਾਡੇ ਵਾਲੀ? ਹਾਂ ਭੱਟੀਆਂ ਉਹ ਬਸਿੰਦਿਆਂ ਦਾ ਪਿੰਡ ਆ, ਇਹ ਪਿੱਛੇ ਦਾ ਚੁਬਾਰੇ ਦੇ ਨਾਲ ਬਾਰੇ ਦੇ ਨਾਲ ਬੱਖੋ ਭੱਟੀ। ਆ ਲੈਂਦੀ ਆ ਠੀਕ ਹੈ। ਭੱਟੀ ਨੇ ਉਹ। ਅੱਛਾ। ਤੇ ਉੱਥੇ ਜਦੋਂ ਤੁਸੀਂ ਇੱਧਰ ਆਏ ਹੋ, ਹੂੰ। ਰਸਤੇ ਵਿੱਚ ਕਿਹੜੀ ਕਿਹੜੀ ਫਿਰ ਪਰੇਸ਼ਾਨੀ ਉਠਾਣੀ ਪਈ ਤੇ ਕਿੰਨੀ ਕੁ ਦੇਰ ਚ ਇੱਥੇ ਪਹੁੰਚੇ ਹੋ? ਗੱਲ ਤੇ ਇਹ ਆ ਵੀ ਸਾਨੂੰ ਪਰੇਸ਼ਾਨੀ ਕੋਈ ਨਹੀਂ ਸੀ, ਹਾਂ ਵੀ ਡੰਗਰ ਬੱਚਾ ਅਸੀਂ ਲੈਂਦਾ ਸੀ, ਪਹਿਲੇ ਲੈਂਦਾ ਸੀ? ਨਾਲ ਹੀ ਲੈਂਦਾ ਅੱਛਾ। ਟਾਂਡੇ ਸੀ ਬਾਗ ਅੰਬਾਂ ਦਾ ਇੱਕ, ਹਾਂ ਉੱਥੇ ਸਾਡੇ ਪਿੰਡਾਂ ਦੇ ਲੋਕ ਜਿਹੜੇ ਹਨ ਸਾਰੇ ਇਕੱਠੇ ਹੋਏ, ਉੱਥੇ ਜੱਥਾ ਬਣਿਆ, ਇਕੱਠੇ ਹੋ ਗਏ? ਉਹ ਉੱਥੇ ਮੈਂ ਡੇਰਾ ਲਾਇਆ ਹਾਂ ਤੇ ਡੰਗਰ ਬੱਚਾ ਲਿਆਂਦਾ, ਜਾਂ ਕਿਸੇ ਨੇ ਦਾਣਾ ਫੱਕਾ ਜਿਹੜਾ ਕੋਈ ਥੋੜਾ ਬਹੁਤਾ ਆਉਂਦਾ ਹੀ ਖਰਚਾ ਉਹ ਲੈਂਦਾ। ਹਾਂ ਤੇ ਫਿਰ ਅਸੀਂ ਨਾਲ ਹੀ 2 ਮੀਲ ਦਾ ਫਰਕ ਸੀ, ਉੱਥੇ ਆਣ ਕੇ ਬਹਿ ਗਏ ਟਾਂਡੇ। ਤੇ ਉੱਥੇ ਤੁਹਾਡੇ ਬਾਪੂ ਨੇ ਜੋਗਾ ਰੱਖੀ ਦੇ ਹਨ, ਹੂੰ। ਉਹ ਕਿੰਨੇ ਜੋਗਾਂ ਦੀ ਤੁਹਾਡੀ ਵਾਈ ਸੀ? ਨਹੀਂ ਇਕੱਲਾ ਹੀ ਸਾਡਾ ਪਿਓ, ਸਾਡੇ ਦਾਦੇ ਦੇ 2 ਕਬੀਲੇ ਹਨ, ਅੱਛਾ 2 ਭਰਾ, ਉਹ ਦੂਸਰੇ ਦੇ, ਸਾਡਾ ਪਿਓ ਇਕੱਲਾ ਹੀ, ਇੱਕੋ ਜੋਗ ਸੀ। ਦਰਅਸਲ ਗੱਲ ਤੇ ਇਹ ਕਰਨ ਵਾਲੀ ਵੀ ਢੱਗੇ ਘੱਟ ਵਾਏ ਦੇ, ਹਾਂ ਉਹਦੀ ਝੋਟੀਆਂ ਛੰਡੇ ਬੰਦੇ ਰਹੇ ਨੇ, ਝੋਟੀਆਂ ਝੋਟੀਆਂ। ਫੇਰਦੀਆਂ ਲਿਆਉਣੀਆਂ ਹਾਂ ਤੇ ਬੇਲਾ ਸੀ ਨਾ ਜ਼ਮੀਨ ਪਈ ਦੀ ਰਹਿੰਦੀ ਰਹੀ ਆ, ਹਾਂਜੀ ਉਹ ਬਾਣੀਆਂ ਬੂਣੀਆਂ ਤੇ ਉਹ ਹੇਠ ਚੋਂ ਲਿਆਉਣੀਆਂ ਤੇ ਉਹ ਫਿਰ ਇੱਕ ਵੇਚਣੀ ਤੇ ਇੱਕ ਦੀਆਂ ਫਿਰ ਉਹਦੀਆਂ 2 ਲੈ ਆਉਣੀਆਂ, ਇਸ ਤਰ੍ਹਾਂ ਕਰਕੇ ਉਹਨਾਂ ਨੂੰ ਝੋਟੀਆਂ ਬਾਣੀਆਂ। ਅੱਛਾ ਅੱਛਾ। ਜਿਹੜੀ ਸਲਾਬੀ ਜ਼ਮੀਨ ਤੇ ਮੇਰੂ ਦੀ ਤੁਹਾਡੀ ਹੈ ਹੀ ਜੋਗ ਜਿਹੜੀ ਹੈ, ਮੇਰੂ ਤੋਂ? ਮੇਰੂ ਸਨ ਮੇਰੂ। ਅੱਛਾ। ਤੇ ਉੱਥੇ ਪਿੰਡ 'ਚ ਦੁਕਾਨ ਕਿਸੇ ਨੇ ਪਾਈ ਦੀ? ਸਾਡੇ ਪਿੰਡ ਦੁਕਾਨ ਕੋਈ ਨਹੀਂ। ਜਿਹੜਾ ਰੋਜ਼ ਦਾ ਲੀੜਾ ਕੱਪੜਾ ਸੀ ਉਹ ਕਿੱਥੋਂ ਲੈਂਦੇ ਨੇ? ਹਾਂਜੀ, ਸੌਦਾ ਸਲਫ ਜਿਹੜਾ ਹੁੰਦਾ ਸੀ ਰੋਜ਼ ਦਾ, ਇਹ ਕਿੱਥੋਂ ਤੱਕ ਲੈ ਕੇ ਆਉਂਦੇ? ਇਹ ਸੌਦਾ ਨਾਲ ਲਗਵਾਲ ਵੀ ਆਈ ਦੁਕਾਨ, ਹਾਂ ਲਗਵਾਲ ਪਿੰਡ ਹੀ ਨਾਲ ਸਾਡੇ, ਅੱਛਾ। ਉੱਥੇ ਹੀ ਜਾਂ ਕੇਸੋ ਕਮੋਰ ਸੀ, ਸਾਡੇ ਪਿੰਡ ਦੁਕਾਨ ਕੋਈ ਨਹੀਂ ਸੀ। ਉੱਥੇ ਜਿਹੜੇ ਦੁਕਾਨਦਾਰ ਹਨ ਉਹਨਾਂ ਦਾ ਕਿਸੇ ਦਾ ਨਾਂ ਯਾਦ ਜੀ? ਮੈਨੂੰ ਨਹੀਂ ਯਾਦ ਨਹੀਂ ਯਾਦ। ਹਾਂ। ਤੇ ਆਪਣੇ ਇਲਾਕੇ ਵਿੱਚ ਕੋਈ ਪਹਿਲਵਾਨ ਹੋਏ ਆਲੇ ਦੁਆਲੇ ਦੇ ਪਿੰਡਾਂ ਵਿੱਚ? ਪਹਿਲਵਾਨ ਆਇਆ ਸੀ ਕੌਡੀ ਦਾ ਖਿਡਾਰੂ ਬੜਾ, ਰਮਜ਼ਾਨ ਅੱਛਾ ਰਮਜ਼ਾਨ। ਰਮਜ਼ਾਨ ਉਹਦਾ ਨਾਂ ਸੀ। ਇੱਕ ਕਬੱਡੀ ਦਾ ਪਹਿਲਵਾਨ ਸੀ। ਹਾਂ ਤੇ ਕਬੱਡੀ ਦਾ। ਮੇਲਾ ਕਿੱਥੇ ਕਿੱਥੇ ਹੁੰਦਾ ਸੀ? ਮੇਲਾ ਤੇ ਉਹ ਵਿਸਾਖੀ ਦੇਖੀ ਆ ਉਧਰ, ਉੱਥੇ ਨਮੰਦਰ। ਹਾਂ ਉੱਥੇ ਵਿਸਾਖੀ। ਇੱਕ ਵਾਰੀ ਮੈਂ ਗਿਆ ਵਿਸਾਖੀ, ਅੱਛਾ ਨਮੰਦਰ ਤੁਸੀਂ ਦੇਖਿਆ? ਆ ਦੇਖਿਆ। ਅੱਛਾ ਸਾਨੂੰ ਦੱਸੋ ਰੋ ਕਿ ਵਿਸਾਖੀ ਕਿਸ ਤਰ੍ਹਾਂ ਮਨਾਉਂਦੇ ਨੇ ਜ਼ਰਾ? ਵਿਸਾਖੀ ਉਹ ਉਸ ਵੇਲੇ ਹਿੰਦੂਆਂ ਦਾ ਹੁੰਦੇ ਹਨ, ਉਹ ਬਹੁਤੀ ਉਹ ਕਰਦੇ ਹਨ, ਹੁਣ ਵੀ ਅਜੇ ਵੀ ਹੁੰਦੀ ਆ ਉੱਥੇ, ਮੇਰਾ ਖਿਆਲ ਆਉਂਦੇ ਨਾਲ ਦੇਖੀ ਦਾ ਟੀਵੀ ਤੇ ਹਾਂ ਵੀ, ਤੇ ਭੰਗੜਾ ਮਾਰਨਾ ਉਹਨਾਂ ਨੇ, ਅੱਛਾ 10-15 ਦਿਨ ਭੰਗੜਾ ਮਾਰਦੇ ਰਹਿਣਾ ਘਰ, ਤੇ ਫਿਰ ਵਿਸਾਖੀ ਦੇ ਦੁਆਲੇ ਭੰਗੜੇ ਆਣ ਕੇ ਤੇ ਉੱਥੇ ਇਕੱਠੇ ਹੋਣੇ। ਅੱਛਾ ਯਾਨੀ ਕਿ ਮੁਖਤਲਿਫ ਜਗ੍ਹਾ ਤੋਂ ਜਲਸੇ ਇਕੱਠੇ ਹੋ ਕੇ ਭੰਗੜੇ ਦੇ ਆ ਭੰਗੜੇ ਦੇ ਇਕੱਠੇ ਹੋ ਕੇ ਇਕੱਠ ਹੋਣਾ ਫਿਰ ਉੱਥੇ ਇਕੱਠ, ਉੱਥੇ ਮੈਂ ਵਿਸਾਖੀ ਜਿੱਥੇ ਹੋਣੀ ਉੱਥੇ ਭੰਗੜਾ ਮਾਰਨਾ, ਘੰਟਾ 2 ਤੇ ਟੁਰ ਜਾਣਾ। ਤੇ ਕਿਹੜੇ ਪੈਸੇ ਚੱਲਦੇ ਹਨ ਪੈਸੇ? ਉਦੋਂ ਇਹ ਚਾਂਦੀ ਦਾ ਰੁਪਈਆ। ਚਾਂਦੀ ਦਾ ਰੁਪਈਆ। ਹਾਂਜੀ। ਠੀਕ ਹੈ। ਤੇ ਕਦੇ ਮੌਕਾ ਨਹੀਂ ਮਿਲਿਆ ਅੱਗੇ ਜੰਮੂ ਸ਼ਹਿਰ ਦੇਖਣ ਦਾ?
ਨਾ ਜੀ ਤੁਹਾਨੂੰ ਦੱਸਿਆ ਵੀ ਮੈਂ ਤਹਿਸੀਲ ਤੇ ਬਾਬੇ ਚੰਬਲਾਲ ਦਾ ਦਰਬਾਰ ਦੇਖਿਆ ਉਧਰ ਕਿਤੇ ਮੇਲਾ ਦੇਖਣ ਆਏ ਹੋ? ਆਹੋ ਇੱਥੇ ਤੇ ਗਏ ਦੇ ਆ। ਉਹ 47 ਤੋਂ ਪਹਿਲੇ ਨਾ ਨਾ ਬਾਅਦ ਚ ਗਏ ਆ? ਬਾਅਦ ਜੀ ਤੁਰਸੀ ਪੂਰੀ ਗਿਆ ਤੁਸੀਂ ਫਿਰ ਇੱਧਰ ਆ ਗਏ? ਹਾਂਜੀ ਅੱਛਾ ਠੀਕ ਹੈ। ਤੇ ਸ਼ਾਦੀ ਤੁਹਾਡੀ ਫਿਰ ਕਿੱਥੇ ਹੋਈ? ਉੱਥੇ ਨਾਨਕੇ ਹੀ ਮੱਖੋ ਭੱਟੀ। ਮੱਖੋ ਪੱਟੀ ਸ਼ਾਦੀ ਹੋਈ? ਉਹ ਇਸ ਤਰ੍ਹਾਂ ਮੈਂ ਤੁਹਾਨੂੰ ਦੱਸਣਾ ਬਰਾਤ ਕਰ ਜਦੋਂ 71 ਚ ਲੜਾਈ ਹੋਈ ਹੈ ਨਾ, ਹਾਂ ਅੱਗੇ ਵੀ ਕਿਤੇ ਇੱਥੇ ਸ਼ਾਦੀ ਮੈਂ ਕੀਤੀ ਦੀ ਸੀ ਕਿ ਉਹ ਨਹੀਂ ਰੇਗਾ ਰਾਸ ਆਈ ਉੱਥੇ 71 ਚ ਟੁਰ ਗਏ ਹੁਣ ਉੱਥੇ ਡੰਗਰ ਬੱਛਾ ਵੀ ਲਾ ਕੇ ਤੇ ਨਾਨਕੇ ਹੀ ਅੱਛਾ ਉੱਥੇ ਗਏ ਦੇ ਉਹਨਾਂ ਨੇ ਸਾਡੇ ਮਾਮੇ ਹਨ ਉਹਨਾਂ ਨੇ ਰਿਸ਼ਤਾ ਅੱਛਾ। ਦੇ ਛੜਿਆ ਰਿਸ਼ਤਾ। ਪਹਿਲੇ ਵੀ ਉਸੇ ਪਿੰਡ ਹੋਈ ਸੀ? ਆਹੋ ਪਹਿਲਾਂ ਵੀ ਉਹਨੇ ਚਾਚੇ ਤਾਏ ਦਿੱਤੀ। ਹਾਂਜੀ ਤੇ ਫਿਰ ਤੁਹਾਡੇ ਮਾਮਾ ਨੇ 71 ਦੀ ਜੰਗ ਵਿੱਚ ਤੁਸੀਂ ਨਸ ਪੱਧਰ ਗਏ ਦੇ ਹੋ? ਹਾਂਜੀ ਹਾਂਜੀ ਤੇ ਫਿਰ ਤੁਹਾਡੀ ਸ਼ਾਦੀ ਹੋਈ ਸੀ? ਜੀ ਜੀ ਠੀਕ ਹੋ ਗਿਆ। ਹਾਂ ਤੇ ਚਲੋ ਸਾਨੂੰ ਬੜਾ ਮਜ਼ਾ ਆਇਆ, ਬੜਾ ਤੁਹਾਡੇ ਨਾਲ ਗੱਪਸ਼ਪ ਲਾ ਕੇ ਬੜਾ ਕਾਫੀ ਚੀਜ਼ਾਂ ਸਾਨੂੰ ਪਤਾ ਚੱਲਿਆ। ਜੀ ਤੇ ਇਹ ਤੁਹਾਡਾ ਜਿਹੜਾ ਪੁਰਾਣਾ ਪਿੰਡ ਹੈ ਨਾ, ਹੂੰ ਉਹ ਵੀ ਆ ਸਾਡੀ ਗੱਲਬਾਤ ਹੈ ਸੁਣ। ਅੱਛਾ ਉਸ ਪਿੰਡ ਵਾਲਿਆਂ ਨੂੰ ਕੋਈ ਦੁਆਸਮ ਕਰਨੀ ਹੈ ਤੇ ਕਰ ਲਓ। ਪਿੰਡ ਵਾਲੇ ਹੱਥ ਬਸਦੇ ਰਹੋ ਤੇ ਸਲਾਮ ਅਲੈਕੁਮ। ਹਾਂ ਬਹੁਤ ਸ਼ੁਕਰੀਆ, ਮਿਹਰਬਾਨੀ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ। ਮਿਹਰਬਾਨੀ।